ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ। ਕੁਝ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਆਟੋ ਹੋਟਲ ਮੋਟਲ ਦੀ ਇੰਸ਼ੋਰੈਂਸ ਕਰਦੇ ਨੇ ਜੀ। ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੋ ਬਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਜਲਮਾ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਹੁਣ ਨਵਜੋਤ ਸਿੱਧੂ ਆ ਤੇ ਉਧਰ ਕੈਪਟਨ ਸਾਹਿਬ ਨੇ ਬਹੁਤ ਉੱਚੀ ਉਹਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਇਹ ਫਾਰਮੂਲਾ ਥੋੜਾ ਜਿਹਾ ਅਜੀਬ ਹੀ ਹੈ ਜੀ। ਜਿਹੜੇ ਰਣਨੀਤੀਕਾਰ ਨੇ ਇਹਨਾਂ ਦੇ ਪ੍ਰਸ਼ਾਂਤ ਕਿਸ਼ੋਰ, ਉਹਨਾਂ ਨੇ ਐਕਚੁਅਲੀ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਰਣਨੀਤੀ ਇਸ ਵੇਲੇ ਉਹਨਾਂ ਦੀ ਚੱਲ ਰਹੀ ਆ ਉਹ ਇਹ ਆ ਜੀ ਕਿ 4 ਚੁਫੇਰੇ ਪਹਿਲਾਂ ਉਹਨਾਂ ਨੇ ਕੈਪਟਨ ਕਰਤਾ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ। ਇਹ ਤਾਂ ਹੋਰਡਿੰਗਸ ਜਿਹੜੇ ਆ ਜੀ ਉਹ ਲੱਗੇ ਹੋਏ ਆ ਥਾਂ ਦੇ ਉੱਤੇ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ। ਇਹਦੇ ਵਿੱਚੋਂ ਕਾਂਗਰਸ ਲਫ਼ਜ਼ ਗਾਇਬ ਆ, ਇਹਦੇ ਵਿੱਚੋਂ ਬਾਕੀ ਨੇਤਾ ਜਿਹੜੇ ਜੀ ਉਹ ਗਾਇਬ ਨੇ। ਇੱਥੋਂ ਤੱਕ ਕਿ ਬਹੁਤੇ ਜਿਹੜੇ ਹੋਰਡਿੰਗਸ ਨੇ, ਪੋਸਟਰ ਨੇ, ਉਹਨਾਂ ਦੇ ਵਿੱਚ ਚੋਣ ਨਿਸ਼ਾਨ ਵੀ ਜਿਹੜਾ ਉਹ ਹੈ ਨੀਗਾ ਜੀ। ਸ਼ਾਇਦ ਉਹਨਾਂ ਨੂੰ ਆਪਣੀ ਰਣਨੀਤੀ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਜੀ ਉਹ ਡਾਊਟ ਹੋਇਆ, ਜਿਹਦੇ ਕਰਕੇ ਉਹਨਾਂ ਨੇ ਪਿਛਲੇ ਦਿਨਾਂ ਤੋਂ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੀਆਂ ਮੀਟਿੰਗਸ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਕਾਂਗਰਸ ਦੀ, ਰਾਹੁਲ ਗਾਂਧੀ ਹੋਰਾਂ ਦੇ ਨਾਲ ਜਿਹੜੀਆਂ ਜੀ ਉਹ ਕਰਵਾਈਆਂ ਦੱਸੀ ਦੀਆਂ ਨੇ। ਸ਼ਾਇਦ ਜਿਹੜੇ ਰਣਨੀਤੀਕਾਰ ਨੇ ਉਹ ਇਹ ਸਮਝਦੇ ਨੇ ਕਿ ਕੁਝ ਹੋਰ ਨੇਤਾਵਾਂ ਨੂੰ ਉਭਾਰਨ ਦਾ ਜਿਹੜਾ ਜੀ ਉਹ ਟਾਈਮ ਹੈ ਜੇ ਕਾਂਗਰਸ ਨੇ ਗੇਨ ਪੰਜਾਬ ਦੇ ਵਿੱਚ ਕਰਨਾ ਹੈ, ਜਿਹਨੂੰ ਕਿ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀਆਂ ਨੀਤੀਆਂ ਨੇ ਹੀ ਹਾਸ਼ੀਏ ਦੇ ਉੱਤੇ ਜਿਹੜਾ ਜੀ ਉਹ ਧੱਕ ਦਿੱਤਾ। ਜਿਹੜੇ ਦੂਜੇ ਨੇਤਾ ਨੇ ਜੀ ਉਹਨਾਂ ਨੂੰ ਖਤਰਾ ਜਿਹੜਾ ਉਹ ਜਾਪਿਆ ਇਸ ਗੱਲ ਦਾ ਕਿ ਜੇ ਬਾਕੀ ਨੇਤਾ ਹੋਰ ਜਿਹੜਾ ਕੋਈ ਆਉਂਦੇ ਨੇ, ਐਂਟਰ ਕਰਦੇ ਨੇ, ਤੇ ਫਿਰ ਉਹਨਾਂ ਦੀ ਨੇਤਾਗਿਰੀ ਨੂੰ ਖਤਰਾ ਹੋ ਸਕਦਾ ਹੈ। ਕਿਉਂਕਿ ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਜਿਹੜਾ 2 ਨੇਤਾਵਾਂ ਦਾ ਬਿਆਨ ਕਾਫੀ ਵੱਡਾ ਜਿਹੜਾ ਉਹ ਲੱਗਿਆ ਸੀਗਾ 3 ਦਿਨ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਇਸ ਇੰਗਲਿਸ਼ ਅਖਬਾਰ ਦੇ ਵਿੱਚ, ਜਿਹਦੇ ਵਿੱਚ ਸੁਨੀਲ ਜਾਖੜ ਹੋਰੀ ਇੱਕ ਨੇਤਾ ਸਨ, ਕਿ ਪੰਜਾਬ ਕਾਂਗਰਸ ਕੈਪਟਨ ਰਹਿਤ ਕਾਂਗਰਸ ਜਿਹੜੀ ਹੈ ਜੀ ਪੰਜਾਬ ਕਾਂਗਰਸ, ਇਹਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇਹ ਉਹਨਾਂ ਦਾ ਬਿਆਨ ਸੀਗਾ ਜੀ, ਮੂੰਹੋਂ ਜਿਹੜਾ ਉਹ ਲੱਗਿਆ ਹੋਇਆ। ਇਹਦਾ ਮਤਲਬ ਇਹ ਕਿ ਕਿਤੇ ਨਾ ਕਿਤੇ ਰਣਨੀਤੀਕਾਰ ਜਿਹੜੇ ਨੇ ਜੀ ਉਹ ਇਹ ਸਮਝ ਰਹੇ ਨੇ ਕਿ ਕੈਪਟਨ ਨੂੰ ਪਾਸੇ ਕੀਤਾ ਜਾਵੇ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਨੇ ਕਿ ਉਹ ਤਾਂ ਕਾਂਗਰਸ ਦੇ ਵਿੱਚ ਆਉਣਗੇ ਜੇ ਕੈਪਟਨ ਜਿਹੜੇ ਨੇ ਉਹਨਾਂ ਦੇ ਪਰ ਕੁਤਰੇ ਜਾਣ। ਹੁਣ ਕਾਂਗਰਸ ਜਿਹੜੀ ਹੈ ਜੀ ਉਹ ਇਸ ਮੌਕੇ ਦੇ ਉੱਤੇ ਕੀ ਕੈਪਟਨ ਦੇ ਪਰ ਕੁਤਰਨ ਦੇ ਵਾਸਤੇ ਤਿਆਰ ਹੋਊਗੀ, ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਪਰ ਇਹ ਕਹਿ ਲਓ ਜੀ ਕਿ ਇੱਕ ਡਰ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਿਆਨਾਂ ਦੇ ਵਿੱਚ ਵੇਖਣ ਸੁਣਨ ਨੂੰ ਮਿਲ ਰਿਹਾ। ਵੈਸੇ ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ ਇਹ ਟਾਂਗੇ ਵਾਲੀ ਪਾਰਟੀ ਆ, ਆਵਾਜ਼ੇ ਪੰਜਾਬ, ਜਿਹਦੇ ਉੱਤੇ ਟਾਂਗੇ ਤੇ ਬਹਿਣ ਜਿੰਨੀਆਂ ਜਿਹੜੀਆਂ ਜੀ ਉਹ ਸਵਾਰੀਆਂ ਹੁੰਦੀਆਂ ਨੇ, ਇੰਨੇ ਇਹਦੇ ਮੈਂਬਰ ਨੇ। ਹੁਣ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ ਜਿਹੜਾ ਜੀ ਉਹ ਸਿੱਧੇ ਹੀ ਹੋ ਪਏ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਆਵਾਜ਼ੇ ਪੰਜਾਬ ਦੇ ਨਾਲ ਕੋਈ ਗੱਠਜੋੜ ਨਹੀਂ ਕੀਤਾ ਜਾਊਗਾ। ਉਹਨਾਂ ਨੇ ਕਿਹਾ ਕਿ ਉਹ ਸਵਾਗਤ ਕਰਨਗੇ ਪ੍ਰਗਟ ਸਿੰਘ ਹੋਰਾਂ ਦਾ ਤੇ ਬੈਂਸ ਭਰਾਵਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਪਰ ਉਹਨਾਂ ਨੇ ਇਹ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿੱਡੀ ਕੁ ਚੀਜ਼ ਆ ਜਿਹਨੂੰ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਲਿਆ ਜਾਵੇ। ਸੋ ਇਹ ਜਿਹੜੀ ਬੁਖਲਾਹਟ ਆ ਉਹ ਕੈਪਟਨ ਸਾਹਿਬ ਦੀ ਸਮਝਣ ਵਾਲੀ ਹੈ, ਇਸ ਪੱਖੋਂ ਸਮਝਣ ਵਾਲੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਉਹਨਾਂ ਦੀ ਅਹਿਮੀਅਤ ਜਿਹੜੀ ਹੈ ਜੀ ਉਹ ਘਟਾ ਕੇ ਨਾ ਵੇਖੀ ਜਾਵੇ। ਉਹਨਾਂ ਨੇ ਇੱਥੋਂ ਤੱਕ ਸਵਾਲ ਦਾਗ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਦੱਸਣ ਕਿ ਰਾਜ ਸਭਾ ਤੋਂ ਅਸਤੀਫਾ ਦਿੰਦਿਆਂ ਸਾਰ ਉਹ RSS ਦੇ ਦਫ਼ਤਰ 'ਚ ਕਿਉਂ ਗਏ ਸੀ। ਜੀ ਬਹੁਤ ਕੁਛ ਨਿਕਲਣਾ ਜੀ ਜਿਉਂ ਵੋਟਾਂ ਲੱਗੇ ਆਉਂਦੀਆਂ। ਤੇ ਅੱਗੇ ਆਪਾਂ ਮਾਇਆਵਤੀ ਦੀ ਗੱਲ ਕਰੀਏ ਕਿ ਉਸ ਦੀ ਰੈਲੀ ਸੀ ਤੇ ਉਸ ਵਿੱਚ ਭਗਦੜ ਤੇ 2 ਔਰਤਾਂ ਹਲਾਕ। ਇਹ ਐਕਚੁਅਲੀ ਇੱਦਾਂ ਦਾ ਜਿਹੜਾ ਜੀ ਤੁਹਾਨੂੰ ਪਤਾ ਹੈ ਇੱਥੇ ਹਰ ਸਾਲ ਹੀ ਕਿਤੇ ਨਾ ਕਿਤੇ ਕਦੀ ਮੰਦਿਰ 'ਚ ਜਿਹੜੀ ਆ ਜੀ ਉਹ ਭਗਦੜ ਮੱਚ ਗਈ, ਜਾਂ ਕਿਤੇ ਧਾਰਮਿਕ ਸਥਾਨ 'ਤੇ ਭਗਦੜ ਜਿਹੜੀ ਮੱਚ ਗਈ, ਜਾਂ ਰੈਲੀਆਂ ਦੇ ਵਿੱਚ ਜਿਹੜੀ ਆ ਜੀ ਉਹ ਭਗਦੜ ਅਕਸਰ ਮੱਚਦੀ ਆ। ਇਹ ਵੀ ਬਹੁਜਨ ਸਮਾਜ ਪਾਰਟੀ ਦੇ ਵੱਲੋਂ ਇੱਕ ਰੈਲੀ ਜਿਹੜੀ ਉਹ ਲਖਨਊ ਦੇ ਵਿੱਚ ਕੀਤੀ ਗਈ ਸੀ। ਇਹਦੇ ਤੋਂ ਬਾਅਦ ਵੀ ਇੱਥੇ ਜਿਹੜੀ ਆ ਜੀ ਉਹ ਭਗਦੜ ਮੱਚੀ ਆ ਔਰ ਐਕਚੁਅਲੀ ਪੌੜੀਆਂ ਸੀਗੀਆਂ ਕੁਝ, ਜਿੱਥੋਂ ਪੌੜੀਆਂ ਉਤਰਨ ਦੇ ਟਾਈਮ ਜਿਹੜਾ ਜੀ ਉਹ ਅਫਵਾਹ ਫੈਲ ਗਈ ਜਾਂ ਇੱਕ ਨੇ ਧੱਕਾ ਜਿਹੜਾ
ਸੀਗਾ ਜੀ ਉਹ ਦੇ ਦਿੱਤਾ। ਉਦੋਂ ਬਾਅਦ ਫਿਰ ਲੋਕ ਜਿਹੜੇ ਸੀਗੇ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਡਿੱਗਦੇ ਰਹੇ ਔਰ ਇਹ ਜਿਹੜੀ ਮਚੀ ਹੋਈ ਭਗਦੜ ਸੀਗੀ ਜੀ ਇਹਦੇ ਵਿੱਚ 68 ਸਾਲਾਂ ਦੀ ਇੱਕ ਬਿਜਨੌਰ ਦੀ ਸ਼ਾਂਤੀ ਦੇਵੀ ਤੇ ਇੱਕ ਜਿਹੜੀ ਔਰਤ ਆ ਜੀ ਉਹਦੀ ਪਛਾਣ ਨਹੀਂ ਹੋ ਸਕੀ, ਉਹਦੀ ਦਮ ਘੁੱਟਣ ਕਰਕੇ ਜਿਹੜੀ ਹੈ ਜੀ ਉਹ ਮੌਤ ਹੋ ਗਈ ਜਿਹੜੀ ਹੈ ਜੀ ਇਸ ਜਗ੍ਹਾ ਦੇ ਉੱਤੇ। ਜਿਹੜੇ ਬਸਪਾ ਦੇ ਤਰਜਮਾਨ ਨੇ ਜੀ ਉਹ ਇਹ ਕਹਿੰਦੇ ਨੇ ਕਿ ਬਿਜਲੀ ਦੀ ਨੰਗੀ ਤਾਰ ਤੋਂ ਕਰੰਟ ਲੱਗਣ ਦੀ ਅਫਵਾਹ ਕਰਕੇ ਜਿਹੜੀ ਸੀਗੀ ਜੀ ਇਹ ਭਗਦੜ ਜਿਹੜੀ ਮਚੀ ਆ। ਰੀਅਲ ਜਿਹੜੇ ਜੀ ਕਾਰਨ ਪਤਾ ਨਹੀਂ ਲੱਗ ਸਕੇ। ਉਹੀ ਹੁੰਦਾ ਜੀ ਕਿ ਬਜਾਏ ਇਹਦੇ ਕਿ ਇਹੋ ਜਿਹੀ ਜਿਹੜੀ ਭਗਦੜ ਆ ਉਹਨੂੰ ਕਦੀ ਵੀ ਅੱਗੋਂ ਨਾ ਹੋਵੇ, ਉਹ ਦਿੱਤਾ ਜਾਵੇ। ਜੋ ਕੁਝ ਸਰਕਾਰਾਂ ਜਾਂ ਸਿਆਸੀ ਲੋਕ ਕਰਦੇ ਨੇ ਉਹ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮਰਨ ਵਾਲੇ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਜੀ ਉਹ ਦੇਣ ਦੀ ਗੱਲ ਕਰ ਦਿੱਤੀ ਆ, ਜਦੋਂ ਕਿ ਬਸਪਾ ਕਹਿੰਦੀ ਆ ਗ੍ਰਾਂਟ ਜਿਹੜੀ ਥੋੜੀ ਆ, ਘੱਟੋ ਘੱਟ 5-5 ਲੱਖ ਰੁਪਈਆ ਜਿਹੜੀ ਹੈ ਜੀ ਉਹ ਜ਼ਰੂਰ ਚਾਹੀਦੀ ਸੀ ਜੀ। ਤੇ ਅੱਗੇ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਜੀ ਕਿ ਹੁਣ ਵੋਟਾਂ ਦੇ ਲਈ ਬੜਾ ਕੁਝ ਤਮਾਸ਼ੇ ਹੋ ਰਹੇ ਆ। ਉਹਨਾਂ ਨੇ ਵੋਟਾਂ ਲਈ ਉਮਰ ਦਾ ਵਾਸਤਾ ਪਾਇਆ। ਬਿਲਕੁਲ ਜੀ। ਇੱਕ ਪਾਸੇ ਦੇਖੋ ਕੈਪਟਨ ਸਾਹਿਬ ਇਹ ਕਹਿੰਦੇ ਨੇ ਮੇਰੀ ਇਹ ਆਖਰੀ ਚੋਣ ਹੈ, ਤੋ ਦੂਜੇ ਪਾਸੇ ਹੁਣ ਬਾਦਲ ਸਾਹਿਬ ਨੇ ਵੀ ਰਟਾ ਜਿਹੜਾ ਜੀ ਇਹੀ ਲਾਉਣਾ ਸ਼ੁਰੂ ਕਰ ਦਿੱਤਾ ਜੀ। ਲੰਬੀ ਦੇ ਵਿੱਚ ਲੰਬੀ ਹਲਕੇ ਦੇ ਵਿੱਚ ਜਿਹੜੇ ਸੰਗਤ ਦਰਸ਼ਨ ਹੋ ਰਹੇ ਨੇ ਉੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵਾਸਤਾ ਜਿਹੜਾ ਜੀ ਪਾਇਆ ਆਪਣੀ ਉਮਰ ਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਐਤਕੀ ਮੈਨੂੰ ਭਰਵਾਂ ਸਹਿਯੋਗ ਜਿਹੜਾ ਜੀ ਉਹ ਦੇ ਦਿਓ, ਭਾਵ ਕਿ 5 ਸਾਲ ਸਰਕਾਰ ਮੇਰੀ ਦੇ ਦਿਓ ਤੇ ਇਹਦੇ ਖਜ਼ਾਨੇ ਦੇ ਵਿੱਚ ਮੈਂ ਤੁਹਾਨੂੰ ਕੀ ਦਊਂਗਾ, 10 ਸਾਲ ਆਪਣੀ ਹੋਰ ਉਮਰ। ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਲੋਕਾਂ ਦੇ ਨਾਲ ਕਈ ਵਾਅਦੇ ਜਿਹੜੀਆਂ ਜੀ ਉਹ ਕਰਦੀਆਂ ਹੁੰਦੀਆਂ ਨੇ ਕਿ ਅਸੀਂ ਤੁਹਾਡੇ ਵਾਸਤੇ ਜਿਹੜਾ ਜੀ ਉਹ ਕੀ ਕਰਾਂਗੇ, ਤੁਹਾਡੇ ਵਾਸਤੇ ਐਜੂਕੇਸ਼ਨ ਸਿਸਟਮ, ਹੈਲਥ ਸਿਸਟਮ ਜਾਂ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਨੇ ਰੋਜ਼ ਦੀਆਂ ਉਹਨਾਂ ਦੇ ਬਾਰੇ ਦੇ ਵਿੱਚ ਐਲਾਨ ਹੁੰਦੇ ਨੇ। ਇੱਥੇ ਐਲਾਨ ਜਿਹੜੇ ਆ ਜੀ ਉਹ ਹੋ ਰਹੇ ਨੇ ਆਪਣੇ ਪਰਸਨਲ ਦੇ ਵਾਸਤੇ। ਕੈਪਟਨ ਸਾਹਿਬ ਕਹਿੰਦੇ ਆ ਮੇਰੀ ਲਾਸਟ ਜਿਹੜੀ ਹੈ ਜੀ ਇਹ ਚੋਣ ਆ, ਇਸ ਕਰਕੇ ਮੈਨੂੰ ਵੋਟਾਂ ਪਾ ਦਿਓ। ਬਾਦਲ ਸਾਹਿਬ ਕਹਿੰਦੇ ਜੀ ਕਿ ਮੇਰੀ 10 ਸਾਲ ਦੀ ਉਮਰ ਜਿਹੜੀ ਹੈ ਜੀ ਉਹ ਵਧਾਓ ਤਾਂ ਕਿ ਜਿਹੜੇ 5 ਸਾਲ ਮੈਨੂੰ ਸਰਕਾਰ ਜਿਹੜੀ ਹੈ ਜੀ ਉਹ ਹੋਰ ਦੇ ਦਿਓ। ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਜਿਹੜੇ ਕੀ ਤੁਹਾਨੂੰ ਮੰਗਾਂ ਨੇ ਉਹ ਦੱਸੋ, ਫਿਰ ਉਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਗ੍ਰਾਂਟ ਵੀ ਦਿੰਦੇ ਨੇ ਤੇ ਇੱਕ ਡਰ ਜਿਹੜਾ ਜੀ ਉਹ ਵੀ ਆਪਣਾ ਜਿਹੜਾ ਜੀ ਉਹ ਜ਼ਾਹਰ ਕਰ ਦਿੰਦੇ ਨੇ ਇਹਦੇ ਵਿੱਚ ਕਿ ਵੇਖੋ ਬਈ ਇਹ ਜਿਹੜੀ ਗ੍ਰਾਂਟ ਹੈ ਇਹਨੂੰ ਸਹੀ ਜਗ੍ਹਾ ਦੇ ਉੱਤੇ ਲਾਇਓ, ਗਲਤ ਜਗ੍ਹਾ ਦੇ ਉੱਤੇ ਕਿਤੇ ਲਾ ਕੇ ਉਹ ਨਾ ਹੋਵੇ ਤੁਸੀਂ ਵੀ ਜੇਲ੍ਹ ਦੇ ਵਿੱਚ ਹੋਵੋ ਤੇ ਮੈਨੂੰ ਵੀ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਪਹੁੰਚਾ ਦਿਓ। ਇਹ 2-3 ਚੀਜ਼ਾਂ ਜਿਹੜੀਆਂ ਜੀ ਉਹ ਗੱਲਾਂ ਦੇਖਣ ਵਾਲੀਆਂ ਨੇ ਜੀ। ਇੱਕ ਤਾਂ ਜਿਹੜਾ ਸਿਆਸਤਦਾਨ ਆਪਣੇ ਆਪ ਨੂੰ ਘਾਗ ਸਿਆਸਤਦਾਨ ਸਮਝਦਾ ਜੀ, ਸਭ ਤੋਂ ਵੱਧ ਵਾਰੀ ਮੁੱਖ ਮੰਤਰੀ ਬਣਨ ਦਾ ਐਕਸਪੀਰੀਅੰਸ ਉਹਦੇ ਕੋਲੇ ਆ ਔਰ ਸਭ ਤੋਂ ਵੱਧ ਉਮਰ ਦਾ ਮੁੱਖ ਮੰਤਰੀ ਰਹਿਣ ਦਾ ਔਰ ਸਭ ਤੋਂ ਘੱਟ ਉਮਰ ਦਾ ਮੁੱਖ ਮੰਤਰੀ ਹੋਣ ਦਾ ਵੀ ਅਹੁਦਾ ਜਿਹੜਾ ਜੀ ਜਾਂ ਉਹਨਾਂ ਦੇ ਕੋਲੇ ਆ, ਉਹਨੂੰ ਇਸ ਵਾਰੀ ਜਿਹੜਾ ਜੀ ਇਹ ਕਹਿਣਾ ਪੈ ਰਿਹਾ ਆਪਣੀ ਉਮਰ ਦਾ ਜਿਹੜਾ ਜੀ ਤਕਾਜ਼ਾ ਦੇ ਕੇ ਕਿ ਮੇਰੀ ਉਮਰ ਜਿਹੜੀ ਉਹ ਵਧਾਓ ਪਰ 5 ਸਾਲ ਜਿਹੜੀ ਹੈ ਜੀ ਉਹ ਸਰਕਾਰ ਦੇ ਕੇ। ਹੁਣ ਜਿਹੜਾ ਜੀ ਉਹ ਸਵਾਲ ਇਹੀ ਹੈ ਜੀ ਕਿ 5 ਸਾਲ ਜਿਹੜੇ ਆ ਉਹ ਸਰਕਾਰ ਕਿਉਂ ਦਿੱਤੀ ਜਾਵੇ ਕਿਸੇ ਦੀ ਉਮਰ ਜਿਹੜੀ ਹੈ ਜੀ ਵਧਾਉਣ ਦੇ ਵਾਸਤੇ। ਉਮਰ ਜਿਹੜੀ ਆ ਉਹ ਲੰਬੀ ਰਹੇ ਔਰ ਪੰਜਾਬ ਦਾ ਹਸ਼ਰ ਜਿਹੜਾ ਜੀ ਉਹ ਕੀ ਹੋ ਗਿਆ, ਉਹ ਰੀਅਲ ਪਿਕਚਰ ਉਹਨਾਂ ਨੂੰ ਜਿਹੜਾ ਜੀ ਇੰਨੀ ਕੁ ਲੰਬੀ ਉਮਰ ਉਹਨਾਂ ਦੀ ਜ਼ਰੂਰ ਚਾਹੀਦੀ ਹੈ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਰੀਅਲ ਪਿਕਚਰ ਜਿਹੜੀ ਹੈ ਜੀ ਉਹ ਪੰਜਾਬ ਦੀ ਕੀ ਹੈ। ਇਹ ਤੁਸੀਂ ਇਹ ਕਹਿ ਲਓ ਕਿ ਪਹਿਲੀ ਵਾਰੀ ਵੇਖਣ ਨੂੰ ਜਿਹੜਾ ਜੀ ਇਹ ਮਿਲ ਰਿਹਾ ਕਿ 2 ਅਹਿਮ ਪਾਰਟੀਆਂ ਦੇ ਨੇਤਾ ਜਿਹੜੇ ਨੇ ਉਹ ਆਪਣੀ ਉਮਰ ਦਾ ਵਾਸਤਾ ਜਿਹੜਾ ਜੀ ਉਹ ਦੇ ਕੇ ਲੋਕਾਂ ਤੋਂ ਵੋਟਾਂ ਮੰਗ ਰਹੇ ਨੇ। ਹਾਂ ਬਿਲਕੁਲ ਜੀ, ਕੁਰਸੀ ਚਾਹੀਦੀ ਆ, ਕਦੀ ਕੋਈ ਬਹਾਨਾ ਤੇ ਕਦੀ ਕੋਈ ਬਹਾਨਾ। ਆਪਾਂ ਅੱਗੇ ਗੱਲ ਕਰਦੇ ਰਹੇ ਜੀ ਅਭੀ ਕਤਲਕਾਂਡ ਦੀ, ਤੇ ਪਟਿਆਲਾ ਦੀ ਜੇਲ੍ਹ ਅਧਿਕਾਰੀਆਂ ਨੇ ਦੇ ਕੋਲ ਜਲਾਦ ਨਹੀਂ ਹੈਗੇ, ਉਹਨਾਂ ਨੇ ਯੂਪੀ ਸਰਕਾਰ ਤੋਂ ਜਲਾਦ ਮੰਗਿਆ। ਜੀ ਐਕਚੁਅਲੀ ਪਟਿਆਲੇ ਦੀ ਜੇਲ੍ਹ ਦੇ ਵਿੱਚ 2 ਵਿਅਕਤੀ ਨੇ ਜੀ ਇਸ ਵੇਲੇ ਜਿਹੜੇ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਜੀ ਉਹ ਹੋਈ ਆ। ਅਭੀ ਵਰਮਾ ਦੇ ਕਾਤਲ ਜਿਹੜਾ ਜਸਬੀਰ ਸਿੰਘ ਵਾਲੀਆ ਤੇ ਵਿਕਰਮ ਸਿੰਘ ਵਿੱਕੀ ਜਿਹੜਾ ਜੀ ਉਹਨੂੰ 25 ਅਕਤੂਬਰ ਨੂੰ ਫਾਂਸੀ ਦੇਣ ਸੰਬੰਧੀ ਜੇਲ੍ਹ ਪ੍ਰਸ਼ਾਸਨ ਜਿਹੜਾ ਜੀ ਉਹਨੇ ਤਿਆਰੀਆਂ ਸ਼ੁਰੂ ਕੀਤੀਆਂ ਨੇ ਜੀ। ਦਹਾਕਿਆਂ ਤੋਂ ਇਸ ਜੇਲ੍ਹ ਦੇ ਵਿੱਚ ਜਲਾਦ ਨਾ ਹੋਣ ਕਰਕੇ ਜੇਲ੍ਹ ਅਧਿਕਾਰੀਆਂ ਨੇ ਯੂਪੀ ਸਰਕਾਰ ਤੋਂ ਜਲਾਦ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਯੂਪੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਲੋੜ ਪੈਣ ਦੇ ਉੱਤੇ ਜਲਾਦ ਦੇਣ ਦੀ ਪੇਸ਼ਕਸ਼ ਕੀਤੀ ਸੀਗੀ ਜੀ। ਜੇਲ੍ਹ ਸੁਪਰਡੈਂਟ ਜਿਹੜੇ ਨੇ ਜੀ ਉਹਨੇ ਜਲਾਦ ਦਾ ਇੰਤਜ਼ਾਮ ਕਰਨ ਦੇ ਵਿੱਚ ਜਿਹੜੀ ਦੱਸਿਆ ਕਿ ਇਹਦੀ ਪੁਸ਼ਟੀ ਕੀਤੀ ਹੈ ਖਬਰਾਂ ਦੀ ਕਿ ਉਹਨਾਂ ਨੂੰ ਲਖਨਊ ਤੇ ਮੇਰਠ ਜੇਲ੍ਹਾਂ ਦੇ ਵਿੱਚ ਜਿੱਥੇ ਜਲਾਦ ਹੈਗੇ ਨੇ ਉੱਥੋਂ ਜਲਾਦ ਦੀ ਮੰਗ ਦੇ ਵਾਸਤੇ
ਚਿੱਠੀ ਜਿਹੜੀ ਆ ਜੀ ਉਹ ਲਿਖੀ ਆ। ਜਿਹੜੇ ਦੋਨੋਂ ਇਹ ਵਿਅਕਤੀ ਨੇ ਜਿਨ੍ਹਾਂ ਨੂੰ ਫਾਂਸੀ ਹੋਈ ਆ, ਉਹਨਾਂ ਨੇ ਆਪਣੀ ਫਾਂਸੀ ਜਿਹੜੀ ਆ ਜੀ ਉਹ ਟਾਲਣ ਦੇ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਜਾਰੀ ਰੱਖੀਆਂ ਹੋਈਆਂ ਨੇ। ਉਹਨਾਂ ਨੇ ਮੁੜ ਕੇ ਜਿਹੜੀ ਆ ਜੀ ਰਿਟ ਪਟੀਸ਼ਨ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਪਾਈ ਹੈ, ਜਿਹਦੇ ਉੱਤੇ ਆਉਂਦੇ ਦਿਨਾਂ ਦੇ ਦੌਰਾਨ ਸੁਣਵਾਈ ਜਿਹੜੀ ਆ ਜੀ ਉਹ ਹੋ ਸਕਦੀ ਹੈ। ਦੋਨਾਂ ਦੋਸ਼ੀਆਂ ਨੂੰ ਦਸੰਬਰ 2006 ਦੇ ਵਿੱਚ ਹੁਸ਼ਿਆਰਪੁਰ ਅਦਾਲਤ ਤੋਂ ਫਾਂਸੀ ਦੀ ਸਜ਼ਾ ਹੋਈ ਸੀ। ਮਈ 2008 ਦੇ ਵਿੱਚ ਹਾਈ ਕੋਰਟ ਨੇ ਮੋਹਰ ਲਾਈ। ਰਾਸ਼ਟਰਪਤੀ ਦੇ ਕੋਲ ਰਹਿਮ ਦੀ ਅਪੀਲ ਦਾਇਰ ਕਰਨ ਤੇ ਫਾਂਸੀ ਟਲ ਗਈ ਸੀਗੀ। ਪਿਛਲੇ ਮਹੀਨੇ ਰਾਸ਼ਟਰਪਤੀ ਨੇ ਵੀ ਇਹ ਅਪੀਲ ਜਿਹੜੀ ਹੈ ਜੀ ਉਹ ਖਾਰਜ ਕਰ ਦਿੱਤੀ ਹੈ। ਹੁਣ ਦੋਵਾਂ ਨੂੰ 25 ਅਕਤੂਬਰ ਨੂੰ ਸਵੇਰੇ 9 ਵਜੇ ਜਿਹੜੀ ਹੈ ਜੀ ਉਹ ਫਾਂਸੀ ਦੇਣ ਦੇ ਹੁਕਮ ਜਾਰੀ ਹੋਏ ਨੇ। ਸੁਪਰੀਮ ਕੋਰਟ ਤੋਂ ਇਹਨਾਂ ਨੂੰ ਜਿਹੜੀ ਹੈ ਜੀ ਉਹ ਕੋਈ ਰਹਿਮ ਮਿਲਦੀ ਆ ਜਾਂ ਨਹੀਂ, ਇਹਦੇ ਉੱਤੇ ਡਾਊਟ ਹੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ, ਕਿਉਂਕਿ ਜਦੋਂ ਰਾਸ਼ਟਰਪਤੀ ਤੋਂ ਵੀ ਜਿਹੜੀ ਹੈ ਜੀ ਉਹ ਅਪੀਲ ਖਾਰਜ ਹੋ ਚੁੱਕੀ ਹੈ। ਘੱਟ ਚਾਂਸਸ ਨੇ ਇਸ ਕੇਸ ਦੇ ਵਿੱਚ। ਇੰਨਾ ਜ਼ਰੂਰ ਹੈ ਜੀ ਕਿ ਕਈ ਵਰ੍ਹਿਆਂ ਤੋਂ ਬਾਅਦ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਜਿਹੜੀ ਹੈ ਜੀ ਉਹ ਕਿਸੇ ਨੂੰ ਫਾਂਸੀ ਲਾਈ ਜਾਊਗੀ। ਜਿਹੜੀ ਫਾਂਸੀ ਦੀ ਸਜ਼ਾ ਹੈ ਜੀ ਉਹ ਹੋ ਤਾਂ ਰਹੀ ਹੈ ਬਹੁਤ ਸਾਰੇ ਮਾਮਲਿਆਂ ਦੇ ਵਿੱਚ, ਪਰ ਕਿਸੇ ਨੂੰ ਫਾਂਸੀ ਜਿਹੜੀ ਹੈ ਜੀ ਉਹ ਦਿੱਤੀ ਨਹੀਂ ਗਈ, ਜਿਹਦੇ ਕਰਕੇ ਜਲਾਦ ਦਾ ਇੰਤਜ਼ਾਮ ਇੱਥੇ ਪੰਜਾਬ ਦੇ ਵਿੱਚ ਹੈ ਹੀ ਨਹੀਂਗਾ ਜੀ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਟਰਸਟ ਘੁਟਾਲੇ ਦੀ ਗੱਲ ਹੁੰਦੀ ਸੀਗੀ, ਪਰ ਜਿਹੜੇ ਲੋਕਾਂ ਨੇ ਇਹ ਘੁਟਾਲੇ ਦੀ ਗੱਲਬਾਤ ਚੱਕੀ ਸੀਗੀ ਹੁਣ ਉਹ ਬਿਲਕੁਲ ਚੁੱਪ ਹੋ ਗਏ ਨੇ। ਐਕਚੁਅਲੀ ਜੀ ਇਹ ਘੁਟਾਲਾ ਇੱਕ ਵਾਰੀ ਫੇਰ ਬਹੁਤ ਚਰਚਿਤ ਹੈ ਜੀ। ਚਰਚਿਤ ਹੋਣ ਦਾ ਰੀਜ਼ਨ ਜਿਹੜਾ ਜੀ ਉਹ ਇਹ ਹੈ ਜੀ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਇਹ ਕੇਸ ਜਿਹੜਾ ਜੀ ਵਿਜੀਲੈਂਸ ਵਿਭਾਗ ਉਹ ਵਾਪਸ ਲੈ ਰਿਹਾ ਜੀ, ਔਰ ਇਹਦੀ ਕਲੋਜ਼ਰ ਜਿਹੜੀ ਆ ਉਹ ਪਾਈ ਜਾ ਰਹੀ ਹੈ ਅਦਾਲਤ ਦੇ ਵਿੱਚ। ਇਸ ਮਸਲੇ ਦੇ ਉੱਤੇ ਜਿਹੜੇ ਇੱਕ ਤਾਂ ਜਿਹੜੀ ਸੱਤਾਧਾਰੀ ਧਿਰ ਆ ਉਹਦੇ ਸਾਰੇ ਆਗੂ ਹੀ ਚੁੱਪ ਕਰਕੇ ਜਿਹੜਾ ਜੀ ਉਹ ਬਹਿ ਗਏ ਨੇ। ਕੋਈ ਇਹਦੇ ਉੱਤੇ ਬਿਆਨ ਜਿਹੜਾ ਜੀ ਉਹ ਨਹੀਂ ਆ ਰਿਹਾ। ਮੁੱਖ ਮੰਤਰੀ ਹੋਰਾਂ ਨੂੰ ਜ਼ਰੂਰ ਪੁੱਛਿਆ ਗਿਆ ਸੀਗਾ, ਪੱਤਰਕਾਰਾਂ ਨੇ ਗੱਲ ਪੁੱਛਿਆ ਸੀਗਾ ਕਿ ਇਸ ਘੁਟਾਲੇ ਦੀ ਕਲੋਜ਼ਰ ਦੇ ਬਾਰੇ। ਉਹ ਕਹਿੰਦੇ ਅੱਛਾ ਮੈਨੂੰ ਨਹੀਂ ਪਤਾ, ਇਹ ਤਾਂ ਮੇਰਾ ਮਹਿਕਮਾ ਨਹੀਂਗਾ, ਇਹ ਤਾਂ ਮਹਿਕਮਾ ਜਿਹੜਾ ਵਿਜੀਲੈਂਸ ਦਾ ਉਹ ਹੀ ਜਾਣਦਾ, ਉਹਨੇ ਆਪ ਕੰਮ ਜਿਹੜਾ ਜੀ ਉਹ ਕਰਨਾ ਹੁੰਦਾ। ਜਦੋਂ ਸਰਕਾਰ ਜਿਹੜੀ ਬਣੀ ਸੀ ਇਸ ਟਰਮ ਦੀ ਨਹੀਂ, ਇਹ ਤੋਂ ਪਹਿਲੀ, ਉਦੋਂ ਜਿਹੜੀ ਅਕਾਲੀ ਬੀਜੇਪੀ ਸਰਕਾਰ ਹੈ ਉਹਨੇ ਇਹ ਘੁਟਾਲੇ ਦੇ ਮਾਮਲੇ ਦੇ ਵਿੱਚ ਜਿਹੜਾ ਸੀਗਾ ਜੀ ਉਹ ਦਰਜ ਕੀਤਾ ਸੀਗਾ ਮਾਮਲਾ। ਉਦੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀਗੀ ਤਾਂ ਇਸ ਮੁੱਦੇ ਨੂੰ ਚੁੱਕਿਆ ਸੀਗਾ ਜੀ ਬੀਰ ਦਵਿੰਦਰ ਸਿੰਘ ਹੋਰਾਂ ਨੇ, ਔਰ ਬੀਰ ਦਵਿੰਦਰ ਸਿੰਘ ਹੋਰਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਜਿਹੜਾ ਉਭਾਰਿਆ ਸੀਗਾ। ਉਦੋਂ ਬਾਅਦ ਜਿਹੜੇ ਉਦੋਂ ਵਿਧਾਨ ਸਭਾ ਦੇ ਸਪੀਕਰ ਸੀਗੇ ਉਹਨਾਂ ਨੇ ਹੱਥ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਅੰਦਰ ਹੋਈ ਜਿਹੜੀ ਕਾਰਵਾਈ ਦੀ ਰਿਪੋਰਟ ਸੀ ਉਹਦੇ ਵਿੱਚ ਕੁਝ ਚੇਂਜਸ ਲੈ ਆਂਦੀ ਸੀ। ਜਦੋਂ ਸਰਕਾਰ ਜਿਹੜੀ ਸੀ ਉਹ ਬਦਲ ਗਈ ਤੇ ਮੁੜ ਕੇ ਜਿਹੜੇ ਜਿਆਣੀ ਨੇ ਸੁਰਜੀਤ ਕੁਮਾਰ ਜਿਆਣੀ, ਉਹਨਾਂ ਨੇ ਇਹ ਮੁੱਦਾ ਜਿਹੜਾ ਜੀ ਉਹ ਉਭਾਰਿਆ ਸੀਗਾ, ਜਿਹਨੂੰ ਲੈ ਕੇ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ। ਔਰ ਕੀ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲਿਆ, ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਗਿਆ ਭ੍ਰਿਸ਼ਟਾਚਾਰ ਦੇ ਉੱਤੇ ਜਾਂ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਜਿਹੜੇ ਜੀ ਉਹ ਕੇਸਾਂ ਦੇ ਉੱਤੇ, ਕਿ ਇਹਨਾਂ ਦਾ ਹਸ਼ਰ ਜਿਹੜਾ ਜੀ ਉਹ ਕੀ ਹੁੰਦਾ। ਕਿਉਂਕਿ ਕੈਪਟਨ ਸਾਹਿਬ ਜਦੋਂ ਆਏ ਸੀ ਉਹਨਾਂ ਨੇ ਮੁੱਖ ਮੰਤਰੀ ਤੇ ਜਿਹੜੇ ਹੁਣ ਡਿਪਟੀ ਮੁੱਖ ਮੰਤਰੀ ਨੇ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਸੀਗਾ, ਉਹਦਾ ਕੀ ਹੋਇਆ ਸਭ ਨੂੰ ਪਤਾ ਕੀ ਹਸ਼ਰ ਜਿਹੜਾ ਜੀ ਹੋਇਆ। ਹੁਣ ਇਸ ਮਾਮਲੇ ਦਾ ਹਸ਼ਰ ਜਿਹੜਾ ਜੀ ਉਹ ਕੀ ਹੋਣ ਜਾ ਰਿਹਾ ਉਹ ਵੀ ਗੱਲ ਜਿਹੜੀ ਉਹ ਸਾਹਮਣੇ ਆ। ਬੀਰ ਦਵਿੰਦਰ ਸਿੰਘ ਹੋਰੀ ਕਿਉਂਕਿ ਇਸ ਵੇਲੇ ਫੇਰ ਪਰ ਤੋਲ ਰਹੇ ਨੇ ਕਾਂਗਰਸ ਦੇ ਅੰਦਰ ਜਾਣ ਦੇ ਵਾਸਤੇ, ਉਹ ਇਹਦੇ ਉੱਤੇ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਨਾਰਾਜ਼ਗੀ ਮੁੜ ਕੇ ਮੁੱਲ ਨਹੀਂ ਲੈਣੀ ਚਾਹੁੰਦੇ। ਸੁਰਜੀਤ ਕੁਮਾਰ ਜਿਆਣੀ ਹੋਰੀ ਕਿਉਂਕਿ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਅਜੀਬ ਤਰਕ ਆ ਜੀ। ਉਹ ਕਹਿੰਦੇ ਅੱਛਾ ਮਾਮਲਾ ਪੁਰਾਣਾ ਮੈਨੂੰ ਯਾਦ ਨਹੀਂਗਾ, ਇਹਦੇ ਬਾਰੇ ਮੈਂ ਦੇਖੂੰਗਾ ਇਹ ਮਾਮਲਾ ਕੀ ਸੀਗਾ। ਸੋ ਇਹ ਹੋ ਸਕਦਾ ਜੀ ਕਿ ਇੰਨਾ ਪੁਰਾਣਾ ਇਹ ਮਾਮਲਾ ਹੋਵੇ ਕਿ ਸੁਰਜੀਤ ਕੁਮਾਰ ਜਿਆਣੀ ਹੋਰਾਂ ਨੂੰ ਯਾਦ ਹੀ ਨਾ ਹੋਵੇ ਕਿ ਉਹਨਾਂ ਨੇ ਕੋਈ ਮਾਮਲਾ ਇਹ ਵਿਧਾਨ ਸਭਾ ਦੇ ਵਿੱਚ ਉਠਾਇਆ ਸੀਗਾ, ਜਿਹਦੇ ਕਰਕੇ ਇਹ ਜਿਹੜਾ ਘੁਟਾਲਾ ਸੀਗਾ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਦਾ ਘੁਟਾਲਾ ਇਹ ਸਾਹਮਣੇ ਆਇਆ ਸੀਗਾ। ਜਿਹੜੀ ਮਿਲੀ ਭੁਗਤ ਦੀਆਂ ਗੱਲਾਂ ਪਿਛਲੇ ਦਿਨਾਂ ਤੋਂ ਇੱਥੇ ਚੱਲਦੀਆਂ ਰਹੀਆਂ ਨੇ ਪੰਜਾਬ ਦੇ ਵਿੱਚ ਜਾਂ ਚੱਲਦੀਆਂ ਨੇ, ਉਹ ਜਿਹੜਾ ਜੀ ਬਿਲਕੁਲ ਇਹ ਕਲੀਅਰ ਰੂਪ ਦੇ ਵਿੱਚ ਦਿਸ ਰਿਹਾ ਕਿ ਅੰਦਰ ਖਾਤੇ ਜਿਹੜਾ ਜੀ ਸੁਰੱਖਿਅਤ ਲਾਂਘਾ ਪ੍ਰਦਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ, ਤਾਂ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਇੱਕ ਸੁਰੱਖਿਅਤ ਲਾਂਘਾ ਉਹਨਾਂ ਤੋਂ ਵੀ ਲਿਆ ਜਾ ਸਕੇ ਜੇ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ। ਉਹ ਤਾਂ ਜੀ ਤੁਸੀਂ ਦੋਹਾਂ ਲੀਡਰਾਂ ਦਾ ਨਾਂ ਲਿਆ ਆ ਕਿ ਆਪਾਂ ਵੀਰ ਦਵਿੰਦਰ ਸਿੰਘ ਦਾ ਵੀ ਸਾਰਿਆਂ ਨੂੰ ਪਤਾ ਹੈ ਕਿ ਕਦੀ ਇੱਧਰ ਕਦੀ ਉੱਧਰ, ਤੇ ਜਿਆਣੀ ਸਾਹਿਬ ਨੂੰ ਤਾਂ ਬਿਲਕੁਲ ਯਾਦ ਨਹੀਂ ਰਹੀ ਰਹਿੰਦਾ, ਪਤਾ ਨਹੀਂ ਉਹ ਕੀ ਖਾਂਦੇ ਪੀਂਦੇ ਆ। ਤੇ ਅੱਗੇ ਆਪਾਂ ਧੜਾ ਧੜ ਬਣਾਏ ਗਏ
ਭਲਾਈ ਬੋਰਡਾਂ ਦੀ ਜੇ ਗੱਲ ਕਰੀਏ ਉਸ ਦੇ ਵਿੱਚ ਚਹੇਤਿਆਂ ਦੀ ਭਲਾਈ ਹੋ ਰਹੀ ਹੈ, ਲੋਕਾਂ ਲਈ ਤਾਂ ਕੁਝ ਨਹੀਂ ਹੋ ਰਿਹਾ ਜੀ। ਇਹ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਜਿਹੜੀਆਂ ਕਾਸਟ ਨੇ, ਜਾਤਾਂ ਤੇ ਵਰਗਾਂ ਦੇ ਉੱਤੇ ਆਧਾਰਿਤ ਥੋਕ ਦੇ ਵਿੱਚ ਜਿਹੜੇ ਬਣਾਏ ਗਏ ਭਲਾਈ ਬੋਰਡ ਨੇ, ਇਹ ਸਿਰਫ ਜਿਹੜੇ ਇਹਨਾਂ ਦੇ ਲਾਏ ਗਏ ਨੇ ਚਹੇਤੇ, ਉਹਨਾਂ ਦੀ ਭਲਾਈ ਕਰਨ ਤੱਕ ਹੀ ਜਿਹੜਾ ਜੀ ਉਹ ਸੀਮਤ ਨੇ। ਇਹਨਾਂ ਬੋਰਡਾਂ ਦੇ ਵਿੱਚ ਫੰਡਾਂ ਤੇ ਸਟਾਫ ਦੀ ਅਣਹੋਂਦ ਹੈ ਜਿਹਦੇ ਕਰਕੇ ਕਾਗਜ਼ੀ ਕਾਰਵਾਈ ਤੋਂ ਇਹ ਅੱਗੇ ਜਿਹੜਾ ਜੀ ਉਹ ਨਹੀਂ ਵੱਧਦੇ। ਇੱਕ ਜਿਹੜੀ NGO ਹੈ ਜੀ ਹੈਲਪ, ਉਹਦੇ ਵੱਲੋਂ ਪੰਜਾਬ ਦਲਿਤ ਵਿਕਾਸ ਬੋਰਡ ਦੇ ਕੋਲੋਂ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਬੋਰਡਾਂ ਦੇ ਮਹਿਜ਼ ਕਾਗਜ਼ੀ ਕਾਰਵਾਈ ਤੱਕ ਜਿਹੜਾ ਜੀ ਉਹ ਸੀਮਤ ਨੇ। ਦਲਿਤ ਵਿਕਾਸ ਬੋਰਡ 24 ਜਨਵਰੀ 14 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀਗਾ। 2.5 ਸਾਲਾਂ ਦੇ ਦੌਰਾਨ ਇਹਦਾ ਕੋਈ ਵੀ ਮੈਂਬਰ ਨਿਯੁਕਤ ਨਹੀਂ ਕੀਤਾ ਗਿਆ। ਇਹ ਬੋਰਡ ਸਿਰਫ ਚੇਅਰਮੈਨ ਵਿਜੇ ਦਾਨਵ ਇਕੱਲਾ ਜਿਹੜਾ ਜੀ ਚਲਾ ਰਿਹਾ। ਅੱਜ ਤੱਕ ਇਸ ਬੋਰਡ ਨੂੰ ਇੱਕ ਧੇਲਾ ਵੀ ਫੰਡ ਨਹੀਂ ਮਿਲਿਆ, ਨਾ ਹੀ ਬੋਰਡ ਨੇ ਆਪਣੇ ਮੁਹਾਲੀ ਦੇ ਵਿੱਚ ਤੇ ਦਫ਼ਤਰ ਦੇ ਉੱਤੇ ਅੱਜ ਤੱਕ ਕੋਈ ਪੈਸਾ ਖਰਚ ਕੀਤਾ। ਬੋਰਡ ਦੇ ਕੋਲੇ ਦਲਿਤ ਭਲਾਈ ਲਈ ਕੀਤੇ ਕੰਮਾਂ ਦਾ ਕੋਈ ਵੇਰਵਾ ਨਹੀਂ ਹੈਗਾ। ਬੋਰਡ ਨੇ ਇਹ ਦੱਸਿਆ ਜੀ ਕਿ ਇਸ ਦਫ਼ਤਰ ਦੇ ਵਿੱਚ ਆਉਂਦੇ ਜਿਹੜੇ ਚਿੱਠੀ ਪੱਤਰ ਆ ਉਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਬੋਰਡ ਦੇ ਚੇਅਰਮੈਨ ਜਿਹੜੇ ਨੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਇੱਕ ਕਲਰਕ, ਟਾਈਪਿਸਟ ਤੇ PN ਜਿਹੜਾ ਜੀ ਉਹ ਮਿਲਿਆ ਹੋਇਆ। ਸਰਕਾਰੀ ਖਰਚੇ ਦੇ ਉੱਤੇ ਕਿਲੋਮੀਟਰ ਸਕੀਮ ਤਹਿਤ ਕਾਰ ਹਾਸਲ ਉਹਨਾਂ ਨੇ ਕੀਤੀ ਹੋਈ ਹੈ, ਪਰ ਵਹੀਕਲ ਦੇ ਖਰਚੇ ਦੇ ਬਿੱਲ ਜਿਹੜੇ ਜੀ ਉਹ ਲੰਮਾ ਸਮਾਂ ਪੈਂਡਿੰਗ ਰਹਿੰਦੇ ਨੇ। 25,000 ਰੁਪਇਆ ਉਹਨਾਂ ਨੂੰ ਪ੍ਰਤੀ ਮਹੀਨੇ ਦੀ ਤਨਖਾਹ, 15,000 ਰੁਪਇਆ ਪ੍ਰਤੀ ਮਹੀਨਾ ਕਿਰਾਇਆ ਮਕਾਨ ਦਾ ਜਿਹੜਾ ਜੀ ਉਹ ਦਿੱਤਾ ਜਾਂਦਾ ਹੈ। ਦਾਨਵ ਜਿਹੜੇ ਇਹਦੇ ਚੇਅਰਮੈਨ ਲਾਏ ਹੋਏ ਨੇ, ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਮੈਂਬਰ ਨਾਮਜ਼ਦ ਨਾ ਕਰਨ ਕਰਕੇ ਜੀ ਉਹ ਬੋਰਡ ਨੂੰ ਜਿਹੜਾ ਚਲਾ ਰਹੇ ਨੇ। ਪ੍ਰਵਾਸੀ ਭਲਾਈ ਬੋਰਡ ਹੈ, ਉਹਦਾ ਚੇਅਰਮੈਨ ਰਾਮਚਰਨ ਯਾਦਵ ਲਾਇਆ ਹੋਇਆ ਜੀ, ਉਹਨੂੰ ਬਕਾਇਦਾ ਤੌਰ ਦੇ ਉੱਤੇ ਦਫ਼ਤਰ ਮਿਲਿਆ ਹੋਇਆ। ਸੁਪਰਡੈਂਟ, ਸੀਨੀਅਰ ਸਹਾਇਕ, ਡਰਾਈਵਰ ਜਿਹੜਾ ਜੀ ਇਹਨਾਂ ਨੂੰ ਮਿਲਿਆ ਹੋਇਆ। ਰੈਗੂਲਰ ਫੰਡ ਉਹਨਾਂ ਨੂੰ ਨਹੀਂ ਮਿਲਦਾ, ਪਰ ਜਦੋਂ ਵੀ ਜਿਹੜੀ ਹੈ ਜੀ ਉਹ ਲੋੜ ਪੈਂਦੀ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੰਡਸ ਵਗੈਰਾ ਨੇ ਜਿਹੜੇ ਉਹਨਾਂ ਦਾ ਇੰਤਜ਼ਾਮ ਕਰਕੇ ਆਪਣਾ ਜੁਗਾੜ ਜਿਹੜਾ ਜੀ ਉਹ ਚਲਾ ਲੈਂਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਪਰ ਪੱਕੇ ਤੌਰ ਦੇ ਉੱਤੇ ਉਹਨਾਂ ਨੂੰ ਫੰਡ ਜਿਹੜੇ ਆ ਉਹ ਨਹੀਂ ਮਿਲਦੇ। ਸੋ ਇਹ ਜਿਹੜਾ ਜੀ ਜੁਗਾੜੂ ਭਲਾਈ ਬੋਰਡ ਜਿਹੜੇ ਆ ਉਹ ਕਹੇ ਜਾ ਸਕਦੇ ਆ, ਕਿਉਂਕਿ ਇਹ ਰਾਜਨੀਤਿਕ ਨਿਯੁਕਤੀਆਂ ਸੀਗੀਆਂ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਡਜਸਟ ਕਰਨਾ, ਖੁਸ਼ ਕਰਨਾ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਇਹ ਚੱਲ ਰਹੇ ਨੇ ਕਿ ਚਲੋ ਇੰਨੇ ਕੁ ਫੰਡ ਜਿਹੜੇ ਆ ਜੀ ਉਹ ਲੈ ਲਓ। ਆਪਾਂ 2 ਦਿਨ ਪਹਿਲਾਂ ਇੱਕ ਗੱਲ ਜਿਹੜੀ ਸਾਂਝੀ ਕੀਤੀ ਸੀਗੀ ਕਿ ਜਿਹੜੇ ਸ਼ਿਕਾਇਤ ਨਿਵਾਰਨ ਕਮੇਟੀਆਂ ਜਿਹੜੀਆਂ ਜੀ ਉਹ ਬਣਾਤੀਆਂ ਜਿਹੜੀਆਂ ਬਿਜਲੀ ਬੋਰਡ ਦੇ ਵਿੱਚ, PSPCL ਦੇ ਵਿੱਚ, ਹੁਣ ਉਹਨਾਂ ਨੂੰ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ PSPCL ਦੇ ਉੱਤੇ ਕਿ ਤੁਸੀਂ ਇਹਨਾਂ ਨੂੰ ਕਾਰਾਂ ਵੀ ਦਿਓ ਲੈ ਕੇ, ਤੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮੰਥਲੀ ਖਰਚੇ ਨੇ ਉਹ ਵੀ ਦਿਓ। ਜਿਹੜਾ PSPCL ਹੈ ਜੀ ਉਹ ਪਹਿਲਾਂ ਹੀ ਇੰਨਾ ਕੁ ਥੱਲੇ ਲੱਗਿਆ ਪਿਆ ਜੀ, ਉਹਨੂੰ ਇਉਂ ਲੱਗਦਾ ਕਿ ਉਹਨਾਂ ਦੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਿਹੜੀਆਂ ਜੀ ਉਹ ਪੂਰੀਆਂ ਨਹੀਂ ਹੋ ਰਹੀਆਂ। ਸਰਕਾਰ ਜਿਹੜੀ ਹੈ ਜੀ ਉਹ ਇਹ ਚਾਹੁੰਦੀ ਆ ਕਿ ਇਹੋ ਜਿਹੇ ਜਿਹੜੇ ਮਲਾਈਦਾਰ ਮਹਿਕਮੇ ਜਿਨ੍ਹਾਂ ਦੇ ਉੱਤੇ ਆਪੋ ਆਪਣੇ ਲੋਕ ਜਿਹੜੇ ਉਹ ਫਿੱਟ ਕੀਤੇ ਹੋਏ ਨੇ, ਉਹਨਾਂ ਨੂੰ ਜਿੰਨਾ ਕੁ ਸਮਾਂ ਰਹਿੰਦਾ ਉਨੀ ਦੇਰ ਤੱਕ ਜਿੰਨੀ ਕੁ ਜਿਹੜੀ ਹੈ ਜੀ ਉਹ ਇਹ ਸੁੱਖ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਉਹ ਦਿੱਤੀਆਂ ਜਾਣ ਜੀ। ਇਹ ਲੋਕਾਂ ਦੇ ਸਿਰ ਦੇ ਉੱਤੇ ਪਾਇਆ ਗਿਆ ਬੋਝ ਆ, ਅਦਰਵਾਈਜ਼ ਇਹਨਾਂ ਦਾ ਧੇਲੇ ਦਾ ਵੀ ਫਾਇਦਾ ਨਹੀਂ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਿੱਧੂ ਜੋੜੇ ਦੀ, ਤੇ ਹੁਣ ਆਪਾਂ ਨਵਜੋਤ ਕੌਰ ਸਿੱਧੂ ਦੀ ਗੱਲ ਕਰੀਏ ਤੇ ਉਸਨੇ ਹੁਣ ਭਾਜਪਾ ਵੀ ਛੱਡੀ ਤੇ ਉਹਨਾਂ ਤੇ ਨਿਸ਼ਾਨੇ ਵੀ ਸਾਧੇ। ਬਿਲਕੁਲ ਜੀ, ਐਕਚੁਅਲੀ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਹੋਰਾਂ ਦੇ ਕੋਲੇ ਬਹੁਤਾ ਕੁਝ ਜਿਹੜਾ ਜੀ ਉਹ ਬਚਿਆ ਨੀਗਾ। ਕੱਲ ਇੱਕ ਵਿਅਕਤੀ 2 ਬੈਠੇ ਸੀਗੇ ਜੀ, ਉਹਨਾਂ ਦੀ ਟਿੱਪਣੀ ਬੜੀ ਕਮਾਲ ਦੀ ਸੀ, ਲਾਈਨ 'ਚ ਹੀ ਉਹਨਾਂ ਨੇ ਕੰਮ ਜਿਹੜਾ ਜੀ ਉਹ ਨਿਬੇੜ ਦਿੱਤਾ। ਇੱਕ ਕਹਿੰਦਾ ਜੀ ਕਿ ਕੀ ਸਿੱਧੂ ਸਾਹਿਬ ਨੂੰ ਇਹ ਪਤਾ ਨੀਗਾ ਕਿ ਉਹ 0 ਹੋ ਗਏ ਨੇ ਪੰਜਾਬ 'ਚ। ਦੂਜੇ ਨੇ ਉਹਦੇ ਉੱਤੇ ਮੋੜਵਾਂ ਜਵਾਬ ਦਿੱਤਾ ਸੀਗਾ ਵੀ ਜੇ ਲੋਕਾਂ ਦੇ ਵਿੱਚ ਹੋਣਗੇ ਤੇ ਪਤਾ ਲੱਗੂਗਾ ਉਹਨਾਂ ਨੂੰ। ਉਹ ਤਾਂ ਮੁੰਬਈ ਬੈਠ ਕੇ ਜਿਹੜਾ ਜੀ ਸਟੂਡੀਓ ਦੇ ਵਿੱਚੋਂ ਹੀ ਉੱਥੋਂ ਇਹ ਸੋਚ ਰਹੇ ਨੇ ਕਿ ਮੈਨੂੰ ਆਹ ਮਿਲੇ, ਮੈਨੂੰ ਉਹ ਮਿਲੇ। ਹੁਣ ਕਿਉਂਕਿ ਨਵਜੋਤ ਕੌਰ ਸਿੱਧੂ ਹੋਰਾਂ ਨੇ ਅਸਤੀਫਾ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਤੋਂ ਦੇਤਾ, ਤੇ ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਜਿਹੜਾ ਜੀ ਉਹ ਨਿਸ਼ਾਨਾ ਲਾਇਆ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪਾਰਟੀ ਹਿੱਤਾਂ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਕੋਲੇ ਗਹਿਣੇ ਜਿਹੜਾ ਜੀ ਉਹ ਰੱਖਿਆ ਹੋਇਆ ਹੈ। ਉਹ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿਣ ਦਾ ਮਤਲਬ ਇਹ ਆ ਕਿ ਮੂੰਹ ਦੇ ਉੱਤੇ ਟੇਪ ਲਾਓ ਤੇ ਸੱਤਾਧਾਰੀ ਧਿਰ ਜਿਹੜਾ ਅਕਾਲੀ ਦਲ ਹੈ ਜੀ ਉਹਦੇ ਖਿਲਾਫ ਕੋਈ ਇੱਕ ਲਫ਼ਜ਼ ਵੀ ਜਿਹੜਾ ਜੀ ਉਹ ਨਾ ਬੋਲੋ। ਉਹਨਾਂ ਨੇ ਆਪਣੀ ਜਿਹੜੀ ਸਿਆਸੀ ਹੈ ਉਹਨਾਂ ਦੀ ਪਾਰੀ ਉਹਦੇ ਬਾਰੇ ਕੋਈ ਪੱਤੇ ਨਹੀਂ ਖੋਲੇ। ਇਹ ਕਹਿਤਾ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਸਿਆਸਤ ਦੇ ਵਿੱਚ ਅੱਗੇ ਵਧਣਗੇ, ਕਿਸੇ ਪਾਰਟੀ ਦੇ ਨਾਲ ਜੁੜਨਗੇ, ਤੇ ਫਿਰ ਉਹ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਸਰਗਰਮ ਰਹਿਣਗੇ, ਭਾਵ ਕਿ ਇੰਡੀਪੈਂਡੈਂਟਲੀ ਉਹਨਾਂ ਨੇ ਕੁਝ ਵੀ ਜਿਹੜਾ ਜੀ ਨਹੀਂ ਕਿਹਾ।
ਹਾਂ ਉਹਨਾਂ ਨੇ ਇੱਕ ਗੱਲ ਦੀ ਪੁਸ਼ਟੀ ਜਿਹੜੀ ਜ਼ਰੂਰ ਕੀਤੀ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਸੀਨੀਅਰ ਅਕਾਲੀ ਲੀਡਰਸ਼ਿਪ ਦੇ ਨਾਲ ਹੋਈਆਂ ਨੇ। ਨਵਜੋਤ ਕੌਰ ਸਿੱਧੂ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਨਫਿਊਜ਼ਡ ਵਿਅਕਤੀ ਜਿਹੜਾ ਦੀ ਉਹ ਦੱਸਿਆ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਪਤਾ ਕਿ ਕਿਹਦੀਆਂ ਮੀਟਿੰਗਾਂ ਕਿਹਦੇ ਨਾਲ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਭਾਵ ਕਿ ਜਿਹੜੀ ਇੱਕ ਤਾਂ ਸ਼ਬਦੀ ਜੰਗ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਸ਼ੁਰੂ ਕਰ ਲਈ, ਦੂਜੀ ਉਹਨਾਂ ਨੇ ਸ਼ੁਰੂ ਕਰ ਲਈ ਜੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਜਿਹੜਾ ਜੀ ਨਵਜੋਤ ਕੌਰ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਜੀ ਕਿ ਉਹਨਾਂ ਨੂੰ ਲੋੜ ਤੋਂ ਵੱਧ ਪਾਰਟੀ ਨੇ ਦੇ ਦਿੱਤਾ ਜਿਹੜਾ ਕਿ ਉਹਨਾਂ ਨੂੰ ਹਜਮ ਨਹੀਂ ਹੋਇਆ, ਇਸ ਕਰਕੇ ਉਹ ਪਾਰਟੀ ਦੇ ਖਿਲਾਫ ਗੱਲਾਂ ਜਿਹੜੀਆਂ ਦੀ ਉਹ ਕਰ ਰਹੇ ਨੇ। ਤੇ ਜੀ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਕਿ ਕਿੱਧਰ ਬੈਠਦੇ ਆ। ਤੇ ਅੱਗੇ ਆਪਾਂ ਜੀ ਗੱਲ ਕਰਦੇ ਕਿ ਪਿਛਲੇ ਸਾਲ ਵਿੱਚ ਜੇ ਕਿਸਾਨਾਂ ਦੀ ਗੱਲ ਕਰੀਏ ਜਾਂ ਨਰਮੇ ਦੀ ਗੱਲ ਕਰੀਏ ਤੇ ਤੋਤਾ ਸਿੰਘ ਹੋਰੀ ਬਰੀ ਨਹੀਂ ਹੁੰਦੇ। ਉਹਨਾਂ ਨੇ ਇੱਕ ਕੀਟਨਾਸ਼ਕ ਦਵਾਈਆਂ ਦੇ ਘਪਲੇ ਕੀਤੇ ਸੀ। ਉਸ ਡਰ ਤੋਂ ਮਾਰਿਆ ਕਿਸਾਨਾਂ ਨੇ ਜਿਹੜਾ ਨਰਮਾ ਨਹੀਂ ਬੀਜਿਆ, ਪਰ ਨਰਮੇ ਦੀ ਕੀਮਤ ਹੈ ਜਿਹੜੀ ਇਸ ਟਾਈਮ ਤੇ ਬਹੁਤ ਜ਼ਿਆਦਾ ਆ। ਇੱਕ ਤਾਂ ਨਰਮੇ ਦਾ ਜਿਹੜਾ ਜੀ ਉਹ ਝਾੜ ਵਧਿਆ। ਇਹਦੇ ਝਾੜ ਵਧਣ ਦੇ ਜਿਹੜੇ ਐਕਸਪਰਟ ਨੇ, ਮਾਹਰ ਨੇ, ਉਹ ਕਈ ਕਾਰਨ ਜਿਹੜਾ ਜੀ ਉਹ ਦੱਸ ਰਹੇ ਨੇ। ਨਰਮੇ ਦੀ ਜਿਹੜੀ ਬੰਪਰ ਫਸਲ ਹੈ ਜੀ ਉਹਨੇ ਇਸ ਗੱਲ ਦੀ ਜਿਹੜੀ ਆ ਪੁਸ਼ਟੀ ਕੀਤੀ ਹੈ ਕਿ 15 ਦੇ ਵਿੱਚ ਪੰਜਾਬ ਸਰਕਾਰ ਦਾ ਨਰਮੇ ਦੇ ਬੀਆਂ ਦੇ ਸਪਰੇਅ ਦੀ ਕਿਸਮ, ਗੁਣਵੱਤਾ ਤੇ ਵਰਤੋਂ ਦੇ ਉੱਤੇ ਕੋਈ ਕੰਟਰੋਲ ਨਹੀਂ ਸੀਗਾ ਜੀ। ਮਾੜੇ ਬੀਆਂ ਤੇ ਸਪਰੇਆਂ ਤੋਂ ਬਾਅਦ ਜਿਹੜੀ ਵਿਵਾਦਾਂ 'ਚ ਘਿਰੀ ਸਰਕਾਰ ਨੇ ਇਸ ਵਾਰ ਸਪਰੇਆਂ ਦੇ ਉੱਤੇ ਵਿਸ਼ੇਸ਼ ਕਿਸਮ ਦੀ ਪਾਬੰਦੀ ਜਿਹੜੀ ਲਾਈ ਸੀ, ਜਿਹਦੇ ਕਰਕੇ ਨਰਮੇ ਦੀ ਰਿਕਾਰਡ ਤੋੜ ਪੈਦਾਵਾਰ ਜਿਹੜੀ ਹੈ ਜੀ ਉਹ ਹੋਈ ਆ। ਕਿਸਾਨਾਂ ਨੇ 12 ਸਪਰੇਆਂ ਦੀ ਥਾਂ ਦੇ ਉੱਤੇ ਇਸ ਵਾਰੀ ਜਿਹੜੇ ਮਾਹਰ ਸੀ ਉਹਨਾਂ ਦੇ ਕਹੇ ਦੇ ਉੱਤੇ 2 ਸਪਰੇਆਂ ਕੀਤੀਆਂ ਨੇ ਸਿਰਫ। ਇਹਨਾਂ ਘੱਟ ਸਪਰੇਆਂ ਕਰਕੇ ਨਰਮੇ ਦੀ ਫਸਲ ਜਿਹੜੀ ਹੈ ਜੀ ਉਹ ਬਹੁਤ ਹੋਈ ਹੈ। ਖੇਤੀਬਾੜੀ ਵਿਭਾਗ ਇਹ ਸੋਚਦਾ ਸੀਗਾ ਕਿ 8 ਕੁਇੰਟਲ ਪ੍ਰਤੀ ਏਕੜ ਨਰਮੇ ਦਾ ਝਾੜ ਹੋ ਸਕਦਾ, ਪਰ ਇਹਦੇ ਉਲਟ ਜਿਹੜਾ ਨਰਮੇ ਦਾ ਜਿਹੜਾ ਝਾੜ ਹੈ ਉਹ 9 ਕੁਇੰਟਲ ਤੋਂ ਲੈ ਕੇ 12 ਕੁਇੰਟਲ ਤੱਕ ਜਿਹੜਾ ਜੀ ਉਹ ਪਰ ਏਕੜ ਦਾ ਇਸ ਵਾਰੀ ਨਿਕਲ ਰਿਹਾ, ਜਿਹੜਾ ਕਿ ਬੰਪਰ ਜਿਹੜਾ ਜੀ ਉਹ ਝਾੜ ਕਿਹਾ ਜਾ ਸਕਦਾ ਹੈ ਇਸ ਵਾਰੀ। ਪਰ ਇਹਦਾ ਇੱਕ ਦੂਜਾ ਪੱਖ ਹੈ ਜੀ, ਇਸ ਵਾਰੀ ਪੰਜਾਬ ਦੇ ਵਿੱਚ 2,56,000 ਏਕੜ ਨਰਮੇ ਦੀ ਜਿਹੜੀ ਫਸਲ ਹੈ ਜੀ ਉਹ ਹੋਈ ਆ, ਜਦੋਂ ਕਿ 15 ਦੇ ਵਿੱਚ ਇਹ 3,39,000 ਏਕੜ ਜਿਹੜਾ ਜੀ ਉਹ ਨਰਮਾ ਸੀਗਾ। ਤਕਰੀਬਨ 1 ਲੱਖ ਏਕੜ ਰਕਬਾ ਜਿਹੜਾ ਜੀ ਉਹ ਨਰਮੇ ਦਾ ਘਟ ਗਿਆ। ਇਸ ਵਾਰੀ ਜਿਹੜਾ ਜੀ ਉਹ ਘੱਟ ਹੋਇਆ। ਨਕਲੀ ਬੀਆਂ ਕਰਕੇ 10 ਤੋਂ 15 ਸਪਰੇਆਂ ਦੇ ਬਾਵਜੂਦ ਨਰਮੇ ਦੀ ਫਸਲ ਜਿਹੜੀ ਹੈ ਜੀ ਉਹ 95% ਪਿਛਲੀ ਵਾਰੀ ਖਰਾਬ ਹੋ ਗਈ ਸੀਗੀ, ਜਿਹਦੇ ਕਰਕੇ ਲੋਕਾਂ ਨੇ ਡਰਦਿਆਂ ਨੇ ਜਿਹੜਾ ਜੀ ਇਸ ਵਾਰੀ ਨਰਮਾ ਨਹੀਂ ਬੀਜਿਆ। ਪਰ ਨਰਮੇ ਦੀ ਚੰਗੀ ਜਿਹੜੀ ਫਸਲ ਹੋਈ ਹੈ ਉਹਨੇ ਜਿਹੜੇ ਕਿਸਾਨ ਨੇ ਜੀ ਉਹਨਾਂ ਨੂੰ ਫੇਰ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਜੇ ਉਹ ਬੀਜਦੇ ਤਾਂ ਫੇਰ ਕੀ ਹੁੰਦਾ। ਐਕਚੁਅਲੀ ਜਿਹੜਾ ਮੰਡੀਕਰਨ ਨੇ ਜੀ ਉਹ ਬਹੁਤ ਵੱਡੀ ਸਮੱਸਿਆ ਇੱਥੇ ਕਿਸਾਨ ਦੀ ਰਹੀ ਹੈ। ਜੇ ਤਾਂ ਉਹਨੇ ਆਲੂ ਲਾ ਲਏ ਤਾਂ ਇੰਨੇ ਹੋ ਜਾਂਦੇ ਆ ਜੀ ਕਿ ਫਿਰ ਉਹ ਆਪਣੀਆਂ ਮੰਗਾਂ ਦੇ ਕਰਕੇ ਸੜਕਾਂ ਤੇ ਖਿਲਾਰਦਾ ਫਿਰਦਾ। ਜੇ ਨਹੀਂ ਲਾਏ ਤਾਂ ਆਲੂ ਇੰਨੇ ਮਹਿੰਗੇ ਜਿਹੜੇ ਆ ਜੀ ਉਹ ਹੋ ਜਾਂਦੇ ਆ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਫਸਲ ਬੀਜੇ ਜਾਂ ਨਾ ਬੀਜੇ। ਉਹਦਾ ਕਾਰਨ ਜਿਹੜਾ ਜੀ ਉਹ ਇਹੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਕਦੀ ਵੀ ਜਿਹੜਾ ਜੀ ਇਹਨਾਂ ਮਸਲਿਆਂ ਦੇ ਉੱਤੇ ਕਿਸਾਨ ਦੇ ਵਾਸਤੇ ਜਿਹੜੀਆਂ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਨੇ ਉਹ ਪੱਕੀਆਂ ਨਹੀਂ ਬਣਾਈਆਂ ਜੀ। ਬਿਲਕੁਲ ਜੀ, ਸਹੀ ਜਾਣਕਾਰੀ ਦੇਣ ਵਾਲਾ ਇਹਨਾਂ ਨੂੰ ਕੋਈ ਨਹੀਂ। ਅਖੀਰ ਵਿੱਚ ਆਜਨਾਮਾ ਕਿ ਮਾਇਆਵਤੀ ਲਖਨਊ ਵਿੱਚ ਫੇਰ ਗਰਜੀ, ਕਹਿੰਦੀ ਯੂਪੀ ਦਾ ਹੋ ਗਿਆ ਘਾਣ ਭਾਈ। ਮਾਇਆਵਤੀ ਲਖਨਊ ਵਿੱਚ ਫੇਰ ਗਰਜੀ, ਕਹਿੰਦੀ ਯੂਪੀ ਦਾ ਹੋ ਗਿਆ ਘਾਣ ਭਾਈ। ਕਰਦਾ ਮੌਜ ਮੁਲਾਇਮ ਦਾ ਪਿਆ ਟੱਬਰ, ਘੱਟਾ ਮਿੱਟੀ ਰਹੇ ਲੋਕ ਹਨ ਛਾਣ ਭਾਈ। ਤੀਲੀ ਰਾਵਣ ਦੇ ਬੁੱਤ ਨੂੰ ਲਾਉਣ ਖਾਤਰ ਹੁਣ ਤਾਂ ਮੋਦੀ ਵੀ ਲੱਗਾ ਈ ਆਣ ਭਾਈ। ਦੁੱਖਾਂ ਭੁੱਖਾਂ ਦੀ ਕਰੂ ਉਹ ਆਣ ਚਰਚਾ, ਜੁਮਲੇਬਾਜ਼ੀ ਦਾ ਲਾਊ ਉਹ ਤਾਣ ਭਾਈ। ਲਾਰੇ ਲਾਉਂਦੇ ਤਾਂ ਕਰੂ ਕਮਾਲ ਮੁੜ ਕੇ, ਸ਼ੀਸ਼ ਮਹਿਲ ਦੀ ਝਲਕ ਦਿਖਾਊ ਭਾਈ। ਲਾਰੇ ਲਾਉਂਦਾ ਤਾਂ ਕਰੂ ਕਮਾਲ ਮੁੜ ਕੇ, ਸ਼ੀਸ਼ ਮਹਿਲ ਦੀ ਝਲਕ ਦਿਖਾਊ ਭਾਈ। ਚੋਣਾਂ ਬਾਅਦ ਵਿਦੇਸ਼ਾਂ ਦਾ ਲਾਊ ਚੱਕਰ, ਨਜ਼ਰ ਦੇਸ਼ ਦੇ ਅੰਦਰ ਨਾ ਆਊ ਭਾਈ। ਥੈਂਕ ਯੂ ਜੀ, ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।